ਇਹ ਕਿਹੜਾ ਨਵਾਂ ਬੰਦਾ ਟਰੈਕਟਰ ਲੈ ਕੇ ਆਣ ਡਿਆ। ਹਾਂ ਉਹ ਤੇ ਅੱਗੇ ਲਾਈਆਂ ਕੁਰਸੀ ਕਰ ਸਾਈਡ ਤੇ। ਕਮਲੀ ਕਿਉਂ ਲੈ ਜਾਓ ਅੱਗੇ, ਅੱਗੇ ਲੈ ਜਾਓ, ਅੱਗੇ ਲੈ ਜਾਓ, ਸਟਾਰਟ ਕਰੋ ਇਹਨੂੰ, ਲੈ ਜਾਓ ਅੱਗੇ ਛੇਤੀ ਕਰ ਜਰਾ, ਪਿੱਛੇ ਹੋਰ ਕੋਈ ਆ ਜਾਏਗਾ ਯਾਰ। ਬਾਬਾ ਤੇਰੇ ਕੋਲ ਨਹੀਂ ਚੱਲਦਾ, ਤੂੰ ਕਾਹਦੇ ਲਈ ਇਹਨੂੰ ਲੈ ਕੇ ਆਇਆ? ਲੈ ਉਹ ਪਤਾ ਵੀ ਹੈ ਹੀ, ਲੈ ਜਾ ਅੱਗੇ ਲੈ ਜਾ। ਅਗਾ ਲੈ ਜਾ, ਅਗਾ ਲੈ ਜਾ ਅੱਗੇ, ਸਾਈਡ ਤੇ ਕਰ ਗੱਡੀਆਂ ਨਿਕਲਣ ਦੇ। ਚੱਲ ਯਾਰ ਉਹ ਬਾਬਾ ਸਾਈਡ ਤੇ ਲਾ ਲਾ ਜੀ ਭਾਈ ਲਾ ਲਈ ਸਟੈਂਡ। ਉਹ ਕਿਤੇ ਸਾਈਡ ਤੇ ਲਾ ਨਾ, ਇੱਥੇ ਵਿਚਕਾਰ ਕਿੱਥੇ? ਤੁਸੀਂ ਪਰਚੀ ਮੈਨੂੰ ਦਿਓ ਨਾ, ਪੰਜਾਂ ਗੱਡੀਆਂ ਦੀ ਤੁਸੀਂ ਜਗ੍ਹਾ ਮੱਲਣ ਦੇ ਹੋ, ਸਾਈਡ ਤੇ ਲਾ ਇਹਨੂੰ। ਪਰਚੀ ਦਿਓ ਨਾ, ਸਾਈਡ ਤੇ ਕਰ ਲੈਣਾ। ਉਹ ਯਾਰ ਉਧਰ ਸਾਈਡ ਤੇ ਲਾ, ਜਦੋਂ ਤੈਨੂੰ ਕਹਿੰਦੇ ਪਰਚੀ ਵੀ ਮਿਲ ਜਾਂਦੀ ਤੈਨੂੰ। ਚੱਲ ਲਾ ਸਾਈਡ ਤੇ, ਪਰਚੀ ਦਿਓ ਇੱਥੇ। ਓਏ ਉਧਰ ਲਾ ਕਿਤੇ ਸਾਈਡ ਤੇ, ਟਰਾਲੀਆਂ ਵਾਲੀ ਸਾਈਡ ਤੇ। ਇੱਥੇ ਹੋਰ ਲੱਗਣੇ, ਤੈਨੂੰ ਪਤਾ ਹੈ ਨਹੀਂ ਕਾਹਦੇ ਲਈ ਲੈ ਕੇ ਆ ਗਏ ਇਹਨੂੰ। ਅੱਗੇ ਲੈ ਜਾ, ਮੈਂ ਕਰਕੇ ਇਹਦੇ ਨਾਲ ਲਾ, ਬੈਕ ਕਰਕੇ ਉੱਥੇ। ਇੱਥੇ ਲਾ ਯਾਰ, ਇੱਧਰ ਲਿਆਓ, ਇੱਥੇ ਲਾ, ਇੱਧਰ ਲਿਆਓ। ਉਹ ਬੈਕ ਕਰਕੇ ਇੱਥੇ ਲਾ, ਪਤਾ ਹੈ ਕਿ ਨਹੀਂ? ਕਿੰਨੀ ਦੇਰ ਖਿਲਾਰਨੀ ਆ? ਸ਼ਾਮ ਤੱਕ। ਹਾਂ ਸ਼ਾਮ ਤੱਕ ਸ਼ਾਮ ਪੈਣ ਵਾਲੀ, ਫਿਰ ਇੱਥੇ ਰਹਿੰਦੇ, ਨਿਕਲ ਜੀ ਇੱਥੋਂ ਲੈ ਕੇ। ਸ਼ਾਮ ਪੈ ਗਈ ਹੈ। ਹਾਂਜੀ ਲਓ 100 ਰੁਪਇਆ ਦੇ ਦਿਓ। 100 ਰੁਪਇਆ ਕਾਦਾ? ਹਾਂਜੀ 100 ਰੁਪਇਆ ਕਾਦਾ? ਵੈਸੇ ਮੈਨੂੰ ਚਾਹੀਦਾ। ਇਹ ਟਰੈਕਟਰ ਖਿਲਾਰਨ ਨਹੀਂ ਡਿਆ ਸਟੈਂਡ ਤੇ, ਹੋਰ ਕਾਹਦਾ? ਪਹਿਲੀ ਵਾਰੀ ਅੱਜ ਇੱਥੇ, ਉੱਥੇ ਪਿੱਛੇ ਖੜਾਈ ਦਾ 20 ਰੁਪਏ ਲੈਂਦੇ ਨੇ। ਉੱਥੇ ਖਿਲਾਰ ਜਾ ਕੇ ਕੱਢ ਬਾਹਰ। ਅੱਜ ਜਗ੍ਹਾ ਹੋਇਆਗਾ ਜਗ੍ਹਾ ਨਹੀਂ ਹੈ ਤੇ ਮੈਂ ਉੱਥੇ ਜਗ੍ਹਾ ਤੈਨੂੰ ਦੇ ਕੇ ਆਵਾਂ ਨਾਲ। 20 ਰੁਪਏ ਦਾ ਕਿਹੜਾ ਦੌਰ ਰਹਿ ਗਈ? ਤੁਸੀਂ 10 ਵੱਧ ਲੈ ਲਓ ਯਾਰ, ਫਿਰ ਇਹੀ ਮਜਬੂਰੀ, ਹੋਰ ਕੀ ਕਰੀਏ? ਉਹ 10 ਵੱਧ ਅਸੀਂ ਤੇਰੇ ਕੋਲੋਂ ਮੰਗਤੇ ਆ? ਕੋਈ ਭੀਖ ਮੰਗਣੇ ਆ ਤੇਰੇ ਕੋਲ? ਚੱਲ ਬਾਹਰ ਕੱਢ ਇਹਨੂੰ, ਨਹੀਂ ਤੇ ਉਹਦਾ ਨੰਬਰ ਲੈ ਕੇ ਪਰਚੀ ਦੇ ਟੋਕਨ ਦਿਓ, 35 ਰੁਪਏ ਲੈ ਲਿਆ। ਨੰਬਰ ਲਿਖਿਆ ਗਿਆ, 100 ਰੁਪਇਆ ਲੱਗਣਾ, ਠੀਕ ਹੈ ਨਾ? ਜਲਦੀ ਲੈ ਗਿਆ, ਨਹੀਂ ਤੇ ਬਾਹਰ ਕੱਢ, ਇੰਨਾ ਟਾਈਮ ਨਹੀਂ ਹੈਗਾ। ਉਰਾ ਆਇਆ ਗੱਲ ਕਰਿਆ ਜੀ, ਜਿਨ੍ਹਾਂ ਦਾ ਟਰੈਕਟਰ ਉਹਨਾਂ ਨਾਲ ਗੱਲ ਕਰਿਆ। ਹਾਂ ਜਿਨ੍ਹਾਂ ਦਾ ਟਰੈਕਟਰ ਉਹਨਾਂ ਦਾ ਗੱਲ ਕਰਿਆ ਜੀ। ਇੰਨਾ ਟਾਈਮ ਨਹੀਂ ਹੈ। ਓਏ ਬਾਹਰ ਹੀ ਖਿਲਾਰ, ਬਾਹਰ ਹੀ ਓਏ। ਇੰਨਾ ਟਾਈਮ ਨਹੀਂ ਹੈ ਸਾਡੇ ਕੋਲ ਤੇ ਤੈਨੂੰ ਅਸੀਂ ਹੁਣ ਗੱਲ ਕਰਦੇ ਫਿਰੀਏ। ਜਾ ਕੰਮ ਕਰ ਜਾ ਕੇ। ਹੋ ਗਿਆ ਬਾਊ ਜੀ? ਲੱਗ ਗਈ ਹੈ ਨਾ? ਹਾਂ ਚਲੋ ਠੀਕ ਹੈ। ਥੋੜੀ ਜਿਹੀ ਹੋਰ ਜਗ੍ਹਾ ਬਚ ਜਾਣੀ ਸੀ ਪਿੱਛੇ। ਹਾਂਜੀ ਵੀਰਕ ਸਾਹਿਬ, ਇੱਥੇ ਮੈਂ ਰਾਹ ਲਈ ਆਇਆ ਸਟੈਂਡ ਤੇ ਟਰੈਕਟਰ ਖਲਾਰਨਾ, ਤਾਂ ਕੋਈ ਨਵਾਂ ਹੀ ਕੋਈ ਠੇਕੇਦਾਰ ਆਇਆ ਇੱਥੇ। ਹਾਂਜੀ ਉਹਨੂੰ ਦੱਸਿਆ ਮੈਂ ਵੀਰਕ ਸਾਹਿਬ ਦੀ ਗੱਡੀ ਹੈ। ਹਾਂਜੀ ਗੱਲ ਕਰਾਵਾਂ? ਠੀਕ ਆ ਸਰ, ਵੀਰਕ ਸਾਹਿਬ ਨੇ MNA। ਹਾਂਜੀ ਵੀਰਕ ਸਾਹਿਬ ਨੇ MNA ਸਾਡੇ ਹਲਕੇ ਦੇ। ਉਹਨੂੰ ਕੀ ਕਵਾਂ? ਉਹਨਾਂ ਦੀ ਗੱਡੀ ਹੈ ਨਾ, ਉਹਨਾਂ ਦੀ ਗੱਡੀ। ਉਹਨਾਂ ਨੂੰ ਕਹੇ ਅਸੈਂਬਲੀ ਹਾਲ ਜਾ ਖਿਲਾਰਨ। ਇੱਥੇ ਮੈਂ ਉੱਥੇ ਸਟੈਂਡ ਤੇ ਹੁਣ MNA ਨਾਲ ਗੱਲ ਕਰਦਾ ਫਿਰਾਂ। ਵਾਹ, ਐਡਾ ਵੀ ਮੈਂ ਬਿਲਕੁਲ ਹੀ ਨਹੀਂ ਗਿਆ ਗੁਜ਼ਰਿਆ। ਹੁਣ MNA ਉੱਠ ਕੇ ਮੈਨੂੰ ਕਹਿਣਗੇ ਇੰਨੇ ਪੈਸੇ ਲੈ ਲਾ। ਵੀਰਕ ਸਾਹਿਬ ਫਿਰ ਜਨਾਬ ਤੁਸੀਂ ਆਂਦੇ ਹੋ ਕਿ ਤੁਸੀਂ ਨਾ ਡਰਾਈਵਰ ਜਿਹੜੇ ਅਨਪੜ੍ਹ ਹੁੰਦੇ ਹੋ, ਤਾਂ ਤੁਸੀਂ ਬਦਤਮੀਜ਼ੀ ਕਰਦੇ ਹੋ ਲੋਕਾਂ ਨਾਲ, ਤਾਂ ਲੜਾਈ ਝਗੜੇ ਹੁੰਦੇ ਨੇ। ਹੁਣ ਠੇਕੇਦਾਰ ਮੈਂ ਕੀ ਆਖਾਂ? ਮੈਂ ਕਿਹਾ ਵੀਰਕ ਸਾਹਿਬ ਨਾਲ ਗੱਲ ਕਰ। ਆਂਦਾ ਵੀਰਕ ਸਾਹਿਬ ਤਾਂ ਅਸੈਂਬਲੀ ਗਿਆ, ਤੇ ਮੈਨੂੰ ਪਤਾ ਉਹਨਾਂ ਦਾ, ਵੀਰਕ ਸਾਹਿਬ ਦਾ। ਉਹ ਜਨਾਬ ਨੂੰ ਜਾਣਦਾ ਕਿਧਰੇ। ਜਨਾਬ ਫਿਰ ਹਜ਼ਾਰ ਕਰਦਾ ਤਾਂ ਕੀ 20 30 40 ਰੁਪਏ ਦੀ ਕਿਹੜੀ ਗੱਲ ਜਨਾਬ ਹੁੰਦੀ ਹੈ? ਉਹਦੇ ਮੂੰਹ ਤੇ ਮਾਰਾਂ? ਲਿਆ ਉਹਨਾਂ ਗੱਲ ਕਰਾ, ਕੀ ਕਹਿੰਦੇ ਨੇ? ਸਰ ਗੱਲ ਕਰਿਆ ਜੀ। ਉਹਨੇ ਲਿਆ। ਹੈਲੋ ਸਲਾਮ ਵਾਲੇਕੁਮ ਜੀ। ਹਾਂਜੀ ਵੀਰ ਸਾਹਿਬ ਠੀਕ ਹੈ। ਹਾਂ 100 ਰੁਪਈਆ ਪਰਚੀ ਦਾ, ਇਸ ਤੋਂ ਘੱਟ ਨਹੀਂ ਹੋਣਾ। ਮੈਂ ਕਹਿੰਦਾ 5 ਰੁਪਈਏ ਵੀ ਘੱਟ ਨਹੀਂ ਹੋਣੇ। ਆ ਜਦੋਂ ਵੋਟ ਤੁਹਾਨੂੰ ਦੇਈਦੇ ਨੇ, ਉਦੋਂ ਤੁਹਾਨੂੰ ਕੋਈ ਪੈਸੇ ਲਈਦੇ ਨੇ। ਤਾਂ ਹੁਣ ਸਾਡੇ ਕਾਰੋਬਾਰ ਦੇ ਪਿੱਛੇ ਵੀ ਪੈ ਗਏ ਹੋ। ਆ ਤੇ ਜਾਣਦੇ ਹੋ ਨਾ, ਆ ਵੋਟ ਤੁਹਾਨੂੰ ਦਵਾਈ ਦੇ ਨੇ, ਬਸ ਠੀਕ ਹੈ, ਇੰਨਾ ਕੋਈ ਕਿ। ਹੁਣ ਮੈਂ ਇੱਥੇ ਉਹ ਯਾਰ ਵੀਰਕ ਸਾਹਿਬ, ਮੈਂ ਕਹਿੰਦਾ 10 ਵੀ ਘੱਟ ਨਹੀਂ ਜੇ ਹੁਣ। ਨਹੀਂ 50% ਡਿਸਕਾਊਂਟ ਕਾਹਦਾ ਤੁਹਾਨੂੰ ਦੇ ਦਈਏ ਦੱਸੋ ਯਾਰ? ਤੁਸੀਂ MNA ਹੋ ਜਾਂ ਮਹੱਲੇ ਦੇ ਕਿ ਮਾਮਾ ਜਦੋਂ ਮੈਂ ਤੁਹਾਨੂੰ ਡਿਸਕਾਊਂਟ ਕਰਦਾ ਫਿਰ? ਨਹੀਂ ਇਹ ਨਹੀਂ ਜੇ ਹੋਣਾ, ਇਹ ਨਹੀਂ ਜੇ ਹੋਣਾ। ਨਾ ਮੈਂ 60 ਰੁਪਏ, ਮੈਂ 100 ਰੁਪਏ ਤੋਂ ਘੱਟ ਨਹੀਂ ਜੇ ਕਰਨਾ। 60 ਸੁੱਠ ਨਹੀਂ ਜੇ ਲੱਗਣਾ। ਬਸ ਠੀਕ ਹੈ। ਫਿਰ ਉਹ ਡਰਾਈਵਰ ਨੂੰ, ਤੇਰੇ ਕੋਲ ਪੈਸੇ ਨਹੀਂ ਹੈਗੇ? ਇੱਧਰ ਆ ਨਾ,
ਥੱਲੇ ਉਤਰਿਆ। ਪੈਸੇ ਨਹੀਂ ਹੈਗੇ ਤੇਰੇ ਕੋ? ਹਾਂ ਪੈਸੇ ਹੈ ਨਾ। ਨਹੀਂ ਤਾਂ ਉੱਥੋਂ ਈਜ਼ੀ ਪੈਸਾ ਕਰਾ ਦਿਓ ਮੈਨੂੰ। ਚਲ ਤੁਹਾਡੇ ਕੋਲ ਟਾਈਮ ਨਹੀਂ ਤੇ ਸਾਡੇ ਕੋਲ ਟਾਈਮ ਹੈਗਾ। ਨਹੀਂ ਸਾਡੇ ਕੋਈ ਟਾਈਮ ਹੈ, ਅਸੀਂ ਇੱਥੇ ਵਿਹਲੇ ਬੈਠੇ ਆ ਤੇ 6-6 ਮਹੀਨੇ ਪਹਿਲਾਂ ਤੁਹਾਡੇ ਲਈ ਵੋਟ ਮੰਗਦੇ ਫਿਰੀਏ, ਉਦੋਂ ਵੀ ਵਿਹਲੇ ਰਹੀਏ। ਬਾਅਦ ਦੇ ਵਿੱਚ ਅਸੀਂ ਇੱਥੇ ਇਹ ਮੇਰੇ ਕੋਲ ਤੁਹਾਡੇ ਕੋਲ ਹੋਏਗਾ ਟਾਈਮ, ਤੁਸੀਂ ਗੱਲ ਕਰੀ ਜਾਓ, ਮੇਰੇ ਕੋਲ ਟਾਈਮ ਨਹੀਂ ਹੈਗਾ। ਉਹ ਮੈਂ ਗੱਡੀਆਂ ਹੋਰ ਵੀ ਲਵਾਉਣੀਆਂ ਨਾ। ਹਾਂ ਉਧਰ ਲਾ ਯਾਰ, ਉਧਰ ਲਾ ਪਰਲੇ ਪਾਸੇ। ਤੁਹਾਡੇ ਕੋਲ ਕਿੰਨੇ ਪੈਸੇ ਨੇ ਹੁਣ? ਉਹ ਪੈਸੇ ਹਨ ਭਾ, ਜਦੋਂ ਹਿਸਾਬ ਦੇਣਾ ਹੁੰਦਾ ਮੈਂ ਤੁਹਾਨੂੰ 100 ਰੁਪਏ ਦੇ ਜਾਂਦਾ। ਅੱਗੇ 6 ਮਹੀਨਿਆਂ ਤੋਂ 20 ਰੁਪਏ ਦੇਣਾ। ਉਹਨਾਂ ਕਹਿੰਦਾ ਕਿ 6 ਮਹੀਨਿਆਂ ਤੋਂ 20 ਦੇ ਰਿਹਾ ਤੇ ਅੱਜ ਯਕਦਮ 100 ਹੋ ਗਿਆ। ਪੈਸੇ ਦੇ ਪੈਸੇ ਦੇ ਦੇਣਾ ਜਿੰਨੇ ਆਂਦੇ ਨੇ, ਪੈਸੇ ਦੀ ਕੋਈ ਗੱਲ, ਉਹ ਹਿਸਾਬ ਦੇਣਾ ਹੁੰਦਾ ਉੱਥੇ। ਭਾਜੀ ਪੈਸੇ ਉਹਦੇ ਕੋਲ ਹੈ ਨੇ, ਰੁਪਈਆ 1000 ਹੀ ਨੂੰ ਕਹੋ ਦੇ ਦੇ, 10 ਦਿਨ ਗੱਡੀ ਇੱਥੇ ਖਲੋਤੀ ਰਹਿਣ। ਆਹੋ ਚੱਲ 3000 ਰੁਪਇਆ ਮਹੀਨੇ ਦਾ, 3000 ਮਹੀਨੇ ਦਾ ਬਣਦਾ, ਇਹਨੂੰ ਕਹ ਦੇ ਦਿਓ। ਬਸ ਠੀਕ ਹੈ, ਓਕੇ ਓਕੇ ਕਰੋ, ਛੱਡ ਦਿਓ। ਨਹੀਂ 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 ਉਹ ਨਹੀਂ ਭਾਜੀ, ਘੱਟ ਨਹੀਂ ਜੇ ਹੁਣ। 100 ਰੁਪਈਆ ਦਿਓ ਜੀ, 100 ਰੁਪਈਆ ਦਿਓ, ਜਲਦੀ ਕਰੋ। ਹਲੋ ਆ ਕਰੋ ਗੱਲ ਜੀ, ਕਰ ਦਿੱਤੀ ਰਹਿਤ। ਹੋਰ ਹੁਣ ਕਿੰਨੀ ਰਹਿਤ ਕਰਾਂ ਮੈਂ? 100 ਹੀ ਲਿਆ, 100 ਹੀ। ਆ ਕਰੋ ਗੱਲ। ਜਨਾਬ ਦੇ ਕਹਿਣ ਤੇ ਮੈਂ 100 ਦੀ ਟਹਿ ਦਿੱਤੀ ਤੇ 30 ਰੁਪਈਆ ਲਈ ਬਿਨਾ ਖਾਣਾ ਹੈ। ਹਾਂਜੀ ਚਲੋ ਠੀਕ ਹੈ ਜਨਾਬ। ਜਨਾਬ ਨੇ ਕਿਹਾ ਉਹਦਾ ਮੇਰੀ ਗੱਲ ਕਰਾ, ਮੇਰੀ ਗੱਲ ਕਰਾ, ਮੇਰੀ ਗੱਲ ਕਰਾ। ਹਲੋ ਇਹਨੂੰ ਕਹੇ ਇੱਥੇ ਰਾਤ ਸੌਣਾ ਹੀ ਟਰੈਕਟਰ ਦੇ ਕੋਲ। ਸ਼ੀਸ਼ੇ ਸ਼ੂਸ਼ੇ ਲੱਥ ਗਏ, ਮੇਰੀ ਜ਼ਿੰਮੇਵਾਰੀ ਕੋਈ ਨਹੀਂ ਜੇ। ਆ ਨਹੀਂ ਕੋਈ ਵੀ ਸ਼ੈ ਖੁੱਲ ਗਈ ਟਰੈਕਟਰ ਦੀ, ਮੇਰੀ ਜ਼ਿੰਮੇਵਾਰੀ ਕੋਈ ਨਹੀਂ। ਮੇਰੀ ਸਿਰਫ ਇਹ ਜ਼ਿੰਮੇਵਾਰੀ ਕਿ ਟਰੈਕਟਰ ਪੂਰਾ ਬਾਹਰ ਨਹੀਂ ਜਾਏਗਾ। ਖੋਲ ਕੇ ਕੋਈ ਥੋੜਾ ਥੋੜਾ ਕਰਕੇ ਭਾਵੇਂ ਸਾਰਾ ਲੈ ਜਾਏ, ਇਹ ਮੇਰੀ ਜ਼ਿੰਮੇਵਾਰੀ ਨਹੀਂ ਜੇ। ਬਸ ਠੀਕ ਹੈ। ਆ ਨਹੀਂ ਮੈਂ ਕਹਿਤਾ ਨਾ ਭਾਜੀ, ਆ ਜਿੰਨੇ ਵੀ ਬੰਦੇ ਨੇ ਨਾ ਸ਼ਾਮ ਨੂੰ ਇਹਨਾਂ ਨੇ ਆ ਕੇ ਸੌਣਾ, ਰਾਤ ਨੂੰ ਇੱਥੇ ਟਰੈਕਟਰ ਦੇ ਉੱਤੇ ਸੌਣਾ। ਬਸ ਠੀਕ ਹੈ, ਠੀਕ ਹੈ। ਇਹ ਕਰ ਲੋ ਗੱਲ, ਇੱਥੇ ਬਿਸਤਰਾ ਜਵਾਨਾ ਕਰਨਾ ਹੀ। ਵੀਰੇ ਸਾਹਿਬ ਮੈਂ ਜੇ ਟਰੈਕਟਰ ਕੋਲ ਸੌਣਾ, ਮੈਂ 100 ਰੁਪਇਆ ਵਾਪਸ ਲੈਣ ਲੱਗਾ ਜੇ ਇਹਨਾਂ ਕੋਲੋਂ। ਨਾਲੇ ਨਾਲ 100 ਰੁਪਇਆ ਦੇ ਉਹਦੇ ਨਾਲ ਜਨਾਬ ਕੋਲ ਸੌਵੋ। ਫਿਰ ਜਿੱਥੇ ਮਰਜ਼ੀ ਖਿਲਾ ਕੇ ਜੇ ਕੋਲ ਸੌਣਾ ਤੇ ਫਿਰ ਜਿੱਥੇ ਮਰਜ਼ੀ ਖਿਲਾ ਕੇ ਤੇ ਬੰਦਾ ਸੌ ਲੈਂਦਾ। ਫਿਰ ਇਹਨਾਂ ਨੂੰ 100 ਰੁਪਇਆ ਕਾਹਦਾ ਦੇਣਾ ਜੀ? ਠੀਕ ਹੈ ਸਰ, ਠੀਕ ਹੈ। ਹਾਂਜੀ ਉਹ ਆਂਦੇ ਨਹੀਂ ਜੀ ਸਾਨੂੰ ਨਹੀਂ ਵਾਰਾ ਖਾਂਦਾ, ਨਹੀਂ ਵਾਰਾ ਖਾਂਦਾ। ਕਿਹਨਾਂ ਨੂੰ? ਤੂੰ ਇਹਨਾਂ ਨਾਲ ਸਿਫਾਰਿਸ਼ ਤੇ ਭਰਤੀ ਹੋਇਆ ਨਾ? ਇਹ ਸਰ ਵਿਰਕ ਸਾਹਿਬ, ਮੈਂ ਉਹਨਾਂ ਕੋਲ ਹਿਸਾਬ ਨਾ ਮੇਰੇ ਕੋਲ ਲੈਣਾ ਹੁੰਦਾ। ਹਿਸਾਬ ਤੁਸੀਂ ਸਿਫਾਰਿਸ਼ ਤੇ ਲੱਗੇ ਹੋ ਨਾ ਇਹਨਾਂ ਕੋਈ ਕੰਮ ਤੇ? ਯਾਰ ਡਰਾਈਵਰ 150 ਦੇ ਵੀ ਤੁਸੀਂ ਉਹਨਾਂ ਦੀ ਸਿਫਾਰਿਸ਼ ਪਵਾਉਂਦੇ? ਨਹੀਂ ਹਿਸਾਬ ਲੈਣਾ ਹੁੰਦਾ ਨਾ। ਚੱਲ ਯਾਰ ਰੋਟੀ ਛੋਟੀ ਖਾ ਕੇ ਤੇ ਟਾਈਮ ਨਾਲ ਇੱਥੇ ਬਿਸਤਰਾ ਲੈ ਕੇ 100 ਰੁਪਇਆ ਮੈਂ ਵਾਪਸ ਲੈਣਾ। ਫਿਰ ਜੇ ਮੈਂ ਸੌਣਾ ਟਰੈਕਟਰ ਕੋਲ ਕਿੰਨੇ? 100 ਰੁਪਇਆ ਵਾਪਸ? 100 ਰੁਪਇਆ ਜਿਹੜਾ ਲਿਆ ਮੇਰੇ ਕੋਲ, ਹੋਰ ਮੇਰੇ ਕੋਲ 100 ਰੁਪਇਆ ਤੈਨੂੰ ਮੈਂ ਵਾਪਸ ਵੀ ਦੇਣਾ, ਨਾਲ ਇੱਥੇ ਕੰਮ ਵੀ ਕਰਾਂ। ਬੱਲੇ ਉਹ ਤੇਰੇ। ਇੱਕ ਮਿੰਟੋ ਭਾਈ। ਅਸਲਾਮ ਅਲੈਕੁਮ ਜੀ। ਵਾਲੇਕੁਮ ਸਲਾਮ। ਨੰਬਰ ਸ਼ੰਬਰ ਇਹਦਾ ਕਿੱਥੇ ਜੇ? ਇਹ ਹੁਣ ਲਈ ਹੈ ਨਵੀਂ ਜੀ। ਹਾਂ ਨਵੀਂ ਲਈ ਜੇ, ਅਪਲਾਈਡ ਜੇ। ਅੱਛਾ ਅੱਛਾ, ਹਾਂਜੀ ਹਾਂਜੀ। ਇਹਦਾ ਨੰਬਰ ਕੋਈ ਨਹੀਂ? ਨਹੀਂ ਲੱਗ ਜਾਏਗਾ ਹੋਰ 10 ਦਿਨਾਂ ਤੱਕ। ਚਲੋ ਠੀਕ ਹੈ, ਲਾਓ ਇੱਧਰ ਲਾ ਦਿਓ, ਸਾਈਡ ਤੇ ਲਾ ਦਿਓ। ਲਾ ਲਈ ਨਾ, ਪਰਚੀ ਦਿਓ ਤੁਸੀਂ ਸਾਨੂੰ। ਹਾਂਜੀ ਪਰਚੀ ਮਿਲ ਜਾਂਦੀ ਉੱਥੇ, ਲਾ ਸਾਈਡ ਤੇ। ਇਹ ਨਾ ਹੋਵੇ ਥੋੜਾ ਰਾਤੀ ਕੋਈ ਸ਼ੈ ਲੈ ਜੇ ਇਹਦੇ ਨਾਲੋਂ। ਲਾਈਟ ਫਾਰ ਹਾਂਜੀ ਹਾਂਜੀ। 500 ਰੁਪਇਆ ਦੇ ਦਿਓ ਜੀ। 500 ਰੁਪਇਆ ਕਹਿੰਦਾ? ਸਟੈਂਡ ਦਾ। ਯਾਰ ਤੂੰ ਪਾਗਲ ਤਾਂ ਨਹੀਂ? ਕੀ ਹੋਇਆ? ਉਹ 500 ਰੁਪਇਆ ਕਿਹੜੇ ਸਟੈਂਡ ਦਾ ਹੁੰਦਾ ਹੈ? ਭਾਜੀ 100 ਰੁਪਇਆ ਦੇ ਲਈਦਾ ਨਾ ਵੈਸੇ, ਅੱਛਾ ਤੇ ਇਹਦਾ 500 ਪਲੇਟਫਾਰ। ਉੱਥੋਂ ਲਾ ਕੇ ਤਖਤੀ ਲਾ ਲਓ ਕੋਈ ਨੂੰ। ਨਹੀਂ ਪਲੇਟਫਾਰ ਏ ਸੀ, ਇਹਦਾ 500 ਲੈਣਾ ਤੇ ਭਾਜੀ। ਭਾਈਜਾਨ ਪਲਾਈਫਾਈਡ ਦਾ ਮਤਲਬ ਅਸੀਂ ਘਰ ਲੈ ਜਾਈਏ? ਸਟੈਂਡ ਬਣਾਇਆ ਜੇ, ਕਾਹਦਾ ਵਾਸਤੇ ਬਣਾਇਆ ਸਟੈਂਡ? ਇਹ ਗੱਡੀਆਂ ਲਾਉਣ ਲਈ। ਤੇ ਫਿਰ ਗੱਡੀ ਲਾਣ ਦੇ ਆ, ਮੈਂ ਹੋਰ ਕੀ ਲਾਣ ਦੇ ਆ? ਗੱਡੀ ਲਾਉਣ ਦੇ ਤੇ ਹਾਥੀ ਲਾਣ ਦੇ ਆ? ਉਹ ਭਾਈ ਗੱਡੀ ਲਾਉਣ ਦੇ ਹੋ ਨਾ, ਪਲੇਟਫਾਰ ਦਾ ਰੇਟ ਹੋਰ ਹੁੰਦਾ। ਉਹ ਯਾਰ ਤੂੰ ਪਾਗਲ ਤੇ ਨਹੀਂ, ਕੋਈ ਗੱਲ ਕਰ ਕਰਨ ਵਾਲੀ। ਇੱਥੋਂ ਮੱਲੇ ਚੋਂ ਬੰਦੇ ਬੁਲਾ ਕੇ ਪੁੱਛ ਲੈ ਕਿਸੇ ਨੂੰ। ਕਿਨੂੰ? ਮੇਰਾ ਕੰਮ ਹੈ ਮੈਂ ਬੰਦੇ ਬੁਲਾ ਕੇ ਪੁੱਛਾਂ? ਤੇਰਾ ਕੰਮ ਹੈ, ਮੈਂ ਕਦੋਂ ਪਹਿਲਾਂ ਮੇਰਾ ਕੰਮ ਹੈ। ਪਰ 500 ਰੁਪਇਆ ਕਿੱਥੇ ਹੁੰਦਾ? ਬਾਹਰ ਕੱਢ ਇਹਨੂੰ, ਬਾਹਰ ਕੱਢ ਲੈ ਜਾ। ਬਾਹਰ ਜਾਣੀ, ਸਬਰ ਕਰ ਤੂੰ। ਲੈ ਜਾ ਯਾਰ, ਮੈਂ ਨਹੀਂ ਖਿਲਾ। ਤੂੰ ਰਹਿ ਦੇ, ਕਿਉਂ ਨਹੀਂ ਖਿਲਾ? ਲੈ ਜਾ ਇਹਨੂੰ। ਮੈਂ ਪਿਆ ਨਾ, ਮੈਂ ਤਾਂ ਸਟੈਂਡ ਭੰਨ ਛੱਡਣਾ ਸਾਰਾ ਤੇਰਾ ਹੁਣੇ। ਹਾਂ ਮੈਂ ਸਾਰਾ ਸਟੈਂਡ ਭੰਨ ਛੱਡਣਾ ਤੇਰਾ। ਕੌਣ ਹੈ ਤੂੰ? ਮੈਂ ਨਹੀਂ ਹੈ, ਕੌਣ ਹੈ ਤੂੰ? ਤੂੰ ਮੈਨੂੰ ਜਾਣਦਾ ਹੀ ਨਹੀਂ। ਉਹ ਤੂੰ ਛੱਡ ਦੇ, ਮੈਂ ਪਿਆ ਨਾ ਇੱਥੇ ਇੱਥੋਂ। ਮੈਂ ਨਾ, ਮੈਂ ਸਾਰੀਆਂ ਗੱਡੀਆਂ ਹੁਣੇ ਭੰਨ ਛੱਡਣਾ। ਮੈਂ ਸ਼ੀਸ਼ੇ ਭੰਨਾਂਗਾ ਇਹਨਾਂ ਦੇ। ਕਿੰਨਾਂ ਦੇ? ਇਹਨਾਂ ਗੱਡੀਆਂ ਦੇ। ਭੰਨ ਵੇਖ ਤੇ ਸਹੀ ਸ਼ੀਸ਼ੇ ਭੰਨ। ਵੇਟ ਲੱਭ ਲੈਂਦੇ ਕਿਦੋਂ। ਖਲੋਇਆ ਵੇਖ ਤੂੰ। ਚੋਰੀ। ਹਾਂਜੀ ਓਏ 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 ਮੈਨੂੰ ਦੀ ਗੱਡੀ ਆ। ਉਹ ਮੈਂ ਨਾ ਛੱਡ ਦੇ ਇੱਥੇ ਯਾਰ, ਮੇਰੀ ਖਲੋਏਗੀ, ਫ੍ਰੀ ਖਲੋਏਗੀ ਤੇ ਯਾਰ ਮੇਰੀ ਗੱਲ। ਉਹ ਮੈਂ ਕਰਮ ਸਰਪੰਚ ਨਾ ਲੈ ਆਉਣਾ ਇਧਰੋਂ ਆ। ਇੱਥੇ ਲੈ ਆਉਣਾ। ਕਿੰਨੇ ਪੈਸੇ ਆਣਾ ਪਿਆ? ਕਿੰਨੇ ਪੈਸੇ ਆਣਾ? ਮੇਰਾ ਮਸਲਾ ਹੀ ਕੋਈ ਨਹੀਂ, ਮੈਨੂੰ ਨਾ ਦੇ, ਮੈਂ ਕਿਹੜਾ ਮੰਗਣ ਨੇ। ਆਹੋ ਆ ਖਲੋਤੀ ਮੈਂ ਵੇਨਾ ਕਿਹੜਾ ਕਰਦਾ ਇੱਥੋਂ। ਮਾਰ ਮੈਂ ਕੋਈ ਅੱਲਾ ਮਾਫੀ ਦੇ, ਸਾਈਕਲ ਨਾ ਕੀ ਮਾਰ ਇਹਨੂੰ। ਕਿਨੂੰ? ਉਹਨੂੰ। ਅੱਲਾ ਅੱਲਾ
ਫਿਰ ਮਾਰ ਉਹਨੂੰ, ਫਿਰ ਮਾਰ ਓਏ ਅੱਲਾ ਅੱਲੇ ਉਹਨੂੰ ਮਾਰ ਫਿਰ। ਪਾਗਲ ਹੋ ਗਿਆ ਜੇ ਆਪਣੇ ਟਰੈਕਟਰ ਆਪੀ ਮਾਰੀ ਹੁੰਦਾ ਤੇ ਤੂੰ ਤੂੰ ਗੱਲ ਕਰਨ ਲਈ ਯਾਰ ਤੇਰੀ ਮਾਰ ਉਹ ਤੇਰੀ ਮੇਰੇ ਕੋਲ ਲੜਾਈ ਹੈ ਤੇ ਮੇਰੇ ਤੇ ਟਰੂਆ ਤੋਂ ਮਾਰਦਾ ਉਹ 500 ਮੈਂ ਵੀ ਰੁਪਇਆ ਮੰਗਦੇ ਆ ਤੇ ਮੈਂ ਨਗਰ ਪੈਸੇ ਨਹੀਂ ਸਿਰ ਪਹਿਲਾਂ ਪੈਸੇ ਖਿਲਾ ਰਿਹਾ। ਕਰੋ ਉਹਨਾਂ ਨਾਲ ਇੱਟ ਛੱਡ ਕੇ ਗੱਲ ਕਰੋ। ਮੇਰੀ ਗੱਲ ਸੁਣ ਜਿਹੜੀ ਗੱਲ ਹੈ ਨਾ ਇੱਟ ਛੱਡ ਕੇ ਕਰੋ ਨਾ। ਮੈਂ ਵੀ ਪੈਸੇ ਦੇ ਕੇ ਖਿਲਾ ਰਿਹਾ। ਇਹ ਮੇਰੇ ਤੇ ਤੇਰਾ ਕੀ ਲੱਗੇ ਤੂੰ ਸੈਨਾ ਨਾਲ ਗੱਲ ਕਰ। ਉਹ ਕੋਈ ਗੱਲ ਕਰੋ ਕਰ 500 ਰੁਪਇਆ ਮੰਗਣ ਦੇ ਆ ਲੋਕਾਂ ਨਾਲ ਗੱਲ ਕਰ ਮੇਰੇ ਟਰੈਕਟਰ ਤੇ ਕੰਮ ਕਰ ਪੈਸੇ ਮੰਗਣ ਦੇ ਆ ਮੈਂ ਵੀ 100 ਦੀ ਛਾੜਾ ਤੇ ਤੂੰ 100 ਦੀ ਤਾਂ 100 ਲਵੇ ਮੇਰੇ ਕੋਲ ਤੂੰ ਜਾ ਦੋ ਜਾਨ ਉਹ ਕਿਹਨੂੰ ਜਾਣੇ ਮੈਂ ਤੇ ਹੋਰ ਉਹਨੂੰ ਕਿਹ 100 ਲੈ ਓਏ ਓਏ ਸੌ ਲੈ। ਇੱਕ ਮਿੰਟ ਭਾਈ ਲੜਾਈ ਚੰਗੀ ਨਹੀਂ ਹੁੰਦੀ ਮੈਂ ਤੁਹਾਨੂੰ ਦੱਸ ਦਿਆਂ। ਆ ਲੈ ਸੁਣ ਲਈ ਗੱਲ ਮੇਰੀ ਹੋਇਆ ਕੀ ਹੋ ਰਿਹਾ ਛੱਡ ਦੇ ਮੈਂ ਪਹਿਲਾਂ ਤੂੰ ਚੱਲ ਮੈਂ ਗੁਸ਼ੈਬ ਭੰਸਣੀ ਇਹਦੀ ਮੈਂ ਓ ਯਾਰ ਚੱਲ, ਮੈਂ ਤੁਹਾਨੂੰ ਕਹਿੰਦਾ ਇੱਟਾਂ ਮਾਰ ਠੀਕ ਨਹੀਂ, ਇੱਟਾਂ ਨਹੀਂ ਉਹ ਠੀਕ ਭਾਈ। ਹੁੰਦੀਆਂ। ਆਖਿਰ ਰੱਖੋ ਇੱਥੇ ਮੇਰੀ ਗੱਲ ਸੁਣ ਇਹ ਛੱਡ ਇਹਨੂੰ ਦਿਓ। ਕਹ 100 ਰੁਪਏ ਲੈ ਲੈ ਛੱਡ ਦਿਓ ਚੁੱਪ ਨਾ, ਕਰਕੇ ਛੱਡ ਦਿਓ ਭਾਈ ਇੱਟਾਂ ਛਿੱਟਾਂ ਇੱਥੇ। ਹਾਂਜੀ ਮੇਰਾ ਭਾਜੀ ਟਰੈਕਟਰ ਨਾਲ ਤੁਹਾਡਾ ਕਿੱਥਾ ਲੱਗੇ ਉਹ ਮੇਰੇ ਵੀਰਾ ਮੇਰੀ ਗੱਲ ਸੁਣ ਹਾਂ। ਏਡੇ ਵੱਡੇ ਟਰੈਕਟਰ ਦਾ 100 ਰੁਪਇਆ ਇੰਜੀ ਗੱਲ ਹੈ ਅੱਛਾ ਤੇ ਉਹ ਸਕੂਟੀ ਦੇ ਉਹਦਾ 500 ਰੁਪਇਆ ਯਾਰ ਜ਼ਾਲਮ ਲੋਕ ਨੇ ਭਾਜੀ ਇਹ ਗੱਲ ਨਹੀਂ ਨਹੀਂ ਹੈ ਨਹੀਂ ਮੈਂ ਤਾਂ ਕਿਹਾ ਜੀ ਉਹ ਅਪਲਾਈਡ ਫਾਰ ਹੈ। ਚਲੋ ਬੰਦਾ ਆਪਣੀ ਖੁਸ਼ੀ ਨਾਲ ਦੇ ਦਿੰਦਾ 200-400 ਵੱਧ। ਨਹੀਂ ਖੁਸ਼ੀ ਨਾਲ ਤੂੰ ਇੱਥੇ ਨਹੀਂ ਲੱਗਿਆ ਨਹੀਂ ਨਹੀਂ ਉਹ ਬੰਦਾ ਹੁੰਦਾ ਨਾ ਯਾਰ ਅਪਲਾਈਡ ਫਾਰ। ਚਲੋ ਕੋਈ ਨਹੀਂ ਚੋਈ ਸਾਹਿਬ ਇਹ ਟਰੈਕਟਰ ਤੁਹਾਡਾ ਤੇ ਕੋਈ ਲੜਾਈ ਦੇ ਵਿੱਚ ਫਾਇਦਾ ਕੋਈ ਨਹੀਂ। ਇਹਨੂੰ ਉਂਝ ਯਾ ਕੋ ਜੇ ਮੈਂ ਇੱਥੇ ਵੇਖਿਆ ਕਈ ਵਾਰੀ ਹਾਂਜੀ। ਜਿਹੜੇ ਪ੍ਰਾਈਵੇਟ ਗੱਡੀ ਹੁੰਦੀ ਨਾ ਪਹਿਲੇ ਦਿਨ ਹਾਂਜੀ, ਉਹ ਨਾਲ ਮਠਿਆਈ ਦਾ ਡੱਬਾ ਵੀ ਲੈ ਕੇ ਹੁੰਦਾ ਹਾਂ। ਇਹਦੇ ਹੈ ਕੋਈ ਚਵਲ ਬੰਦਾ ਹੈ। ਤੈਨੂੰ ਕਹੀ ਚਵਲ ਅੱਜ ਇਹਦੀ ਸਕੂਟਰ ਦੀ ਦਾ ਮੈਂ ਤੇਰੇ ਦੰਦ ਭੰਨ ਛੱਡਣਾ ਮੈਨੂੰ ਦੱਸ ਪਤਾ ਮੈਂ ਕੀ ਤਾਂ ਸੁਣੀ ਨਾ ਇੱਕ ਮੈਨੂੰ ਪਤਾ ਨਹੀਂ ਕਿ ਤੂੰ ਕਦੋਂ ਮੈਨੂੰ ਕੀ ਪਤਾ ਕਿਦਾ ਯਾਰ ਤੁਹਾਡਾ ਮੈਂ ਭਾਈ- ਸਕੂਟਰ ਉਹ ਗੱਲ ਕੀਤੀ ਹੈ ਭਾਈ ਗੱਲ ਇਹ ਵੇ ਕਿ ਲੜਾਈ ਦਾ ਫਾਇਦਾ ਕੋਈ ਨਹੀਂ, ਠੀਕ ਹੈ ਨਾ। ਵੈਸੇ ਤੁਹਾਡਾ ਬਣਦਾ 500 ਰੁਪਏ। ਉਹ ਫਿਰ 500 ਕਹਿਣਾ ਪਿਆ ਉਹ ਯਾਰ ਇਹਨੇ ਲੈਣਾ ਨਾ ਮੈਂਦਾ ਇਹਨੂੰ ਲਾਡੀ ਲੈਣ ਦੇ ਯਾਰ ਉਹ ਤੂੰ ਜ਼ਿਆਦਾ ਲੈ ਹੱਥ ਲਾ ਲੈ ਨਹੀਂ ਤੇ ਤੇਰਾ ਕੀ ਤਾਂ ਲੱਗੇ ਸਮਝਾ ਲੈ ਮੇਰੇ ਨੂੰ ਸਮਝਾ ਲਓ ਸਮਝਾਵਾਂ ਮੈਂ ਕੀ ਸਮਝਾਵਾਂ, ਤੁਸੀਂ ਸਮਝਣ ਹੀ ਨਹੀਂ ਡੇ। ਤੇਰਾ ਕੀ ਤਾਂ ਦਿਓ ਲੱਗੇ ਪੈਸੇ ਦਿਓ, ਪੈਸੇ ਦਿਓ 100 ਰੁਪਇਆ ਲੱਭਣੀ ਪਾ ਦਿਓ 100 ਤੇ ਦਿਓ ਨਾ। ਚਲੋ 100 ਤੇ ਦਿਓ। ਘੰਟੇ ਦਾ ਕੁਲਪਾਨ ਦੇ ਆ ਤੂੰ ਅੱਲਾ ਦੇ ਬੰਦਿਆਂ ਕੋਲ ਗੱਲ ਕਰ Okay, ਲਈ ਹਾਂ ਅੱਲਾ ਫੜ ਬੜੀ ਮਿਹਰਬਾਨੀ। ਇੱਕ ਮਿੰਟ ਯਾਰ ਉਹਨੇ ਮੈਨੂੰ ਦੇ ਗੱਡੀ ਕਰ ਲਗਾ ਮੈਂ ਦੇ ਖਿਲਾਫ ਨਹੀਂ ਕਿੰਨੇ ਨਹੀਂ ਖਿਲਾਰ ਮੈਂ ਵਜਾ ਮੈਂ ਪਹਿਲਾਂ ਕਿਹਾ ਸੀ ਗੱਡੀ ਦੇ ਕੋਲ ਖਲੋਵੋ। ਨੁਕਸਾਨ ਜਿਹੜਾ ਨਾ ਉਹ ਤੁਹਾਡਾ। ਇਹ ਵੇਖੋ ਨਾ ਨਵੀਂ ਗੱਡੀ ਹੈ। ਉਹ ਜਦ ਮੈਂ ਤੇ ਖਿਲਾਰ ਨਹੀਂ ਨਵੀਂ ਪਲਾਟਫਾਰ ਗੱਡੀ ਦਿਖਾਓ ਜੀ, ਇਹਨਾਂ ਨੂੰ ਦਿਖਾਓ ਪਲਾਟਫਾਰ ਗੱਡੀ ਆ ਵੇਖੋ। ਉਹਨੇ ਮੈਂ ਦੇ ਖਿਲਾਫ ਦੇ ਇੱਥੇ ਮੇਰੇ ਪੈਸੇ ਦੇ ਜਾਂਦਾ ਮੈਂ ਗੱਡੀ ਲੈ ਜਾਂਦਾ ਨਹੀਂ ਨਹੀਂ ਭਾਜੀ ਗੱਡੀ ਕਿਹੜੀ ਲੈ ਜਾਂਦਾ ਇਹਦਾ 100 ਵਾਪਸ ਕੀਤਾ ਮੈਂ 200 ਲੈਣਾ ਹੀ ਤੁਸੀਂ ਭਾਜੀ ਮਾਲਕ ਹੋ ਇੱਥੋਂ ਦੇ, ਏਡੀ ਕਿਹੜੀ ਗੱਲ ਹੈ। ਉਹ ਤੇ ਮਾਲਕ ਭਾਂਜਾ ਨੇ ਦੱਸ ਕਿੰਨੇ ਪੈਸੇ ਨਹੀਂ ਉਹ ਪੰਜ ਤੁਹਾਡੇ ਕੋਲ ਖੁੱਲੇ ਪੈਸੇ ਕਿੰਨੇ ਨੇ ਮੇਰੇ ਕੋਲ ਹੈਗੇ 200-400 ਰੁਪਇਆ ਦਿਖਾਣਾ ਜ਼ਰਾ। ਤੁਸੀਂ ਇੱਥੇ ਜ਼ਰਾ ਬੈਠਣਾ ਮੇਰੇ ਭਰਾ ਹੋ ਤੁਸੀਂ। ਮੈਂ ਨਾ ਜੀ ਉਹ ਜਿਹੜਾ ਗੱਡੀ ਆਏ ਨਾ ਇਹਦੇ ਤੇ ਨੰਬਰ ਲਿਖੀ ਜਾਣਾ ਤੇ ਪੈਸੇ ਲਈ ਜਾਣਾ ਉਹਨਾਂ ਕੋਲ, ਠੀਕ ਹੈ ਨਾ। ਆ ਮਿਹਰਬਾਨੀ ਹੋਰ ਦਿਓ ਨਾ ਥੋੜੇ ਜਿਹੇ, ਮੈਂ ਤੈਨੂੰ ਆ ਕੇ ਦੇ ਦੇਣਾ। ਨਹੀਂ ਇਹ 500 ਵਾਲਾ ਦੇਣਾ, 500 ਵਾਲਾ। ਉਹ ਟੁੱਟੇ ਗਏ ਨੇ ਛੱਡ ਦੇ ਭਾਈ ਭਾਈ 500 ਵਾਲਾ ਦੇਣਾ। ਉਹ ਤੂੰ ਰਹਿਣ ਦੇ ਓਏ ਆਖਿਆ 500 ਵਾਲਾ ਦੇਣਾ। ਮੈਨੂੰ ਪਤਾ ਹੈ ਮੈਂ ਨਾ। ਵਾਪਸੀ ਤੇ ਦੇਣਾ ਅੱਛਾ ਮੈਂ ਕਮਾ ਬੈਂਕ ਤੱਕ ਜਾਣਾ, ਮੈਂ ਬੈਂਕ ਤੱਕ ਜਾਣਾ। ਬੈਂਕ ਤੱਕ ਜਾਣਾ, ਮੈਂ ਵਾਪਸੀ ਤੇ ਦੇ ਦੇਣਾ। ਵੇਖ ਲਈ ਹਾਂ ਇਥੋਂ ਟ੍ਰੈਡ ਗਾਇਬ ਉਹ ਹੋਣੀ ਯਾਰ ਨਹੀਂ 1000 ਵਾਲਾ ਹੈ ਤੁਹਾਡੇ ਨਹੀਂ ਕੋਈ ਨਹੀਂ ਹੈਗਾ ਚੱਲ ਵੇਖੋ ਸਹੀ। ਉਹ ਜਾ ਨੀਵਾ ਨੀਵਾ ਹੋ ਸ਼ਾਬਾਸ਼ ਵੇਖੋ ਸਹੀ ਵਿੱਚ ਉਹ ਯਾਰ ਜਾਣਿਆ ਕਿ ਨਹੀਂ ਭਾਈ ਦੇ ਉਹ ਮੈਂ ਤੈਨੂੰ ਤੁਹਾਨੂੰ ਕਹਿੰਦਾ ਲੈ ਨਾਲ ਇਹਨੂੰ ਉਹ ਯਾਰ ਵਾਪਸੀ ਤੇ ਮੈਂ ਦੇ ਦੇਣਾ ਭਾਈ ਤੁਹਾਨੂੰ। ਮੇਰੀ ਗੱਲ ਉਹ ਸੁਣ ਲੈ ਆ ਬਾਬੇ ਨੇ ਮੇਰੀ ਗੱਲ ਸੁਣ ਤੇਰਾ ਯਾਰ ਮੈਨੂੰ ਕੀ ਤਾਂ ਲੱਗੇ ਲੜਾਈ ਦਾ ਯਾਰ ਇੱਕ ਮਿੰਟ ਕੀ ਕਰ ਨਹੀਂ ਮੇਰੇ ਨਾਲ ਗੱਲ ਨਹੀਂ ਲੜੀ ਜਾ ਯਾਰ ਜਾਓ ਪਾਗਲ ਲੜਾਈ ਪਾਗਲ ਤੂੰ ਹੈਗਾ ਹੀ ਆ ਭਾਈ ਲੜਾਈ 'ਚ ਕੋਈ ਫਾਇਦਾ ਹੈਗਾ। ਯਾਰ ਮੈਨੂੰ ਕਿ ਭਰਾ ਨੇ ਮੇਰਾ 5000 ਵਾਲਾ ਦੇਣਾ। ਲੜਦਾ ਕੋਨੇ ਪਿਆ ਭਾਈ 1000 ਵਾਲਾ ਕੋਈ ਲੜਦਾ ਪਿਆ ਇੱਥੇ ਨਹੀਂ ਨਹੀਂ ਤੇ ਜਾਓ 1000 ਫਿਰ 1000 ਵਾਲਾ ਦੇਣਾ, ਮੈਂ ਬੈਂਕ ਜਾਣਾ ਉਹ ਵਾਪਸ। ਮੇਰੇ ਕੋਲ 1000 ਵਾਲਾ ਕੋਈ ਨਹੀਂ ਭਾਈ ਹਾਂ ਕੋਈ ਨਹੀਂ 1000 ਵਾਲਾ ਵੇਖੋ ਸਹੀ ਉਹ ਨਹੀਂ ਆਈ ਯਾਰ ਹੈ ਯਾਰ ਵੇਖੋ ਉਹ ਸਹੀ। ਨਹੀਂ ਉਹ ਮੇਰੇ ਕੋਲ ਨਹੀਂ 1000 ਵਾਲਾ ਹੈ ਚਲੋ ਮਿਹਰਬਾਨੀ ਜੀ ਤੁਹਾਡੀ। ਹਾਂ ਇਹਨੂੰ ਕਾ ਮਾਰੇ ਯਾਰ ਗੁੱਸਾ ਚੜੇ ਆ ਮੈਨੂੰ ਵੀ ਛੜਿਆ ਤੇ ਫਿਰ ਮੈਨੂੰ ਵੀ ਚੜੇ ਯਾਰ ਚੱਲ ਫਿਰ ਆ ਫਿਰ ਆ ਚੱਲ ਚੱਲ ਹੈਲੋ ਹੈਲੋ ਹਾਂ ਭਾਈਜਾਨ ਕਿੱਧਰ ਹਾਂਜੀ ਕਿੱਧਰ ਮੈਂ ਆਇਆ ਜੇ ਭਾਜੀ, ਮੈਂ ਬੈਂਕ ਤੱਕ ਚੱਲਾਂ ਜਰਾ। ਇੱਥੇ ਖਲੋਵੋ। ਹਾਂ ਇੱਥੇ ਖਲੋਵੋ। ਗੱਡੀਆਂ ਲਿਖਾਂ ਕਿੰਨੇ ਪੈਸੇ ਦਿੱਤੇ ਰੀ ਆ ਕਿੱਥੋਂ ਸਟਾਰਟ ਹੋਣੀ ਭਾਜੀ? ਇਹਨੂੰ ਜਨਾਬ 800 ਰੁਪਇਆ ਦੇ ਬੈਠਾ 800 ਦੇ ਬੈਠਾ ਨਾ ਆਹੋ ਇੱਧਰ ਗੱਲ ਸੁਣ ਹੋ ਗਈ ਇਹ ਹੋ ਗਈ ਸਟਾਰਟ? ਹੋ ਗਈ ਜੀ ਹੋ ਗਈ ਚਲੋ ਠੀਕ ਹੋ ਗਿਆ ਭਾਜੀ। ਬ੍ਰੇਕ ਅੱਗੇ ਜੇ ਕੋਈ ਇਹ ਬ੍ਰੇਕ ਜੇ ਹੈ ਆ ਹੋਇਆ ਵੀ ਬ੍ਰੇਕ ਹੈ ਵੀ ਬ੍ਰੇਕ ਹੈ ਬਸ ਠੀਕ ਹੈ। ਮੈਂ ਕਿਹੜੇ ਕੋ ਪਹਿਲੇ ਦਿਨ ਚਲਾਉਣ ਡਿਆ, ਮੈਨੂੰ ਨਹੀਂ ਪਤਾ ਭਲਾ। ਹੈਲੋ ਬ੍ਰੇਕ ਉਹ ਭਾਈ ਕਿਉਂ? ਹੈਲੋ 300 ਰੁਪਏ ਵੀ ਦਿੱਤਾ ਜੀ 800 ਰੁਪਇਆ 800 ਆਹੋ ਗੱਡੀ ਵੀ ਦਿੱਤੀ ਆ ਆਹੋ ਤੇ ਪਹਿਲਾਂ 500 ਨਾਲ ਮੈਂ ਦਿੰਦਾ। ਇਹਨੂੰ ਆਂਦੇ ਨਹੀਂ ਜੱਟ ਗੰਨਾ ਨਹੀਂ ਦਿੰਦਾ ਰੋੜੀ ਦੇ ਦਿੰਦਾ। ਉਹ ਜਾ ਕੰਮ ਕਰ ਹੁਣੇ ਆਣਾ ਅੱਲਾ ਦੇ ਬੰਦਿਆ ਆ ਸਾਰਾ ਨਿਜ਼ਾਮ ਇਹਦਾ ਹੈਗਾ ਤੇ ਤੂੰ ਵੀ ਇੱਥੇ ਵੇ ਨਾ ਆਹੋ ਅਸੀਂ ਵੀ ਇੱਥੇ ਆ ਆਹੋ
ਰੁਕ ਹਾਂ ਭਾਈ ਕਿੱਧਰ ਐਮਐਨ ਨੇ ਭੇਜਿਆ ਉਹ ਪਰਚੀ ਦਿਓ 200 ਰੁਪਈਆ ਉਹ ਪਰਚੀ ਤੇ ਦਿਓ 200 ਰੁਪਈਆ ਕੀ ਹੋਇਆ ਓਹੋ ਤੁਸੀਂ ਸਾਡੇ ਬੰਦੇ ਨਾਲ ਜ਼ਿਆਦਤੀ ਉਹ ਗੱਲ ਕੀਤੀ ਸੁਣੋ ਹੈ। ਜਰਾ ਉਹ ਖੜੋ ਯਾਰ ਹਾਂਜੀ ਕਿੰਨੇ ਪੈਸੇ ਲਏ ਜੀ ਮੈਂ ਜੀ 200 ਰੁਪਈਆ ਲੈਣਾ ਦਿਓ 200 ਰੁਪਈਆ ਕਾਹਦਾ 200 ਰੁਪਈਆ ਕਾਹਦਾ 200 ਰੁਪਇਆ ਸਟੈਂਡ ਤੇ ਲਾਣ ਲੱਗੇ ਹੋ ਭਾਈ ਯਾਰ ਸਟੈਂਡ ਤੇ ਤੁਸੀਂ ਲਾਣ ਆਏ ਹੋ ਉਹ ਫੀਸ ਹੈ ਕਿ ਨਹੀਂ ਸਹੀ ਫੀਸ ਕਿੰਨੀ ਹੈ ਹੈ ਦੱਸ 200 ਰੁਪਈਆ ਫੀਸ ਹੈ ਕਿੰਨੀ 200 ਰੁਪਈਆ ਕਾਹਦੀ 200 ਰੁਪਏ ਫੀਸ ਯਾਰ 200 ਰੁਪਈਆ ਫੀਸ ਹੈ ਮੈਂ ਨਾ ਉਹ ਲੈਂਦਾ ਕੌਣ 200 ਰੁਪਇਆ ਮੈਂ ਲੈਣਾ ਪਰ ਕਿਉਂ ਤੂੰ ਗੁਲਬਰਗ ਚ ਪਾਇਆ ਸਟੈਂਡ ਯਾਰ ਸਟੈਂਡ ਹੈ ਕਿ ਮੇਰਾ ਡਿਫੈਂਸ ਚ ਪਾਇਆ ਸਟੈਂਡ ਭਾਜੀ ਕੀ ਕਰਦੇ ਹੋ ਤੁਸੀਂ ਲੜਨ ਆਏ ਹੋ ਓਏ ਪੈਸੇ ਅਸੀਂ ਉਹ ਅਸੀਂ ਲੜਨ ਨਹੀਂ ਆਏ ਤੇਰੇ ਨਾਲ ਹੈਂ ਕਿੱਥੇ ਭਰਨਾ ਹੈ ਹੋਰ ਬਸ ਅਸੀਂ ਤੇਰੀ ਮਾਲਿਸ਼ ਕਰਨ ਆਏ ਆ ਉਹ ਯਾਰ ਅਸੀਂ ਤੈਨੂੰ ਮਾਲਿਸ਼ ਹੀ ਲੱਗਨੇ ਅੱਗੇ ਤੂੰ 100 ਰੁਪਏ ਟਰੈਕਟਰ ਲੈ ਲਿਆ ਲਿਆ ਹੀ ਨਾ ਉਹ ਟਰੈਕਟਰ ਯਾਰ 100 ਰੁਪਈਆ ਕਦੋਂ ਲਿਆ ਮੈਂ ਤੇ ਕਾਨਾ ਵੀ ਨਹੀਂ ਲਿਆ ਮੈਂ ਤਾਂ ਹੁਣ ਇਹਦੇ 20 ਰੁਪਏ ਬੰਦੇ ਜਿਹਦੇ ਕੋਲ ਪੈਸੇ ਕਿਤੇ ਨੇ ਸ਼ਡਿਊਲ ਦੇਖੋ ਇਹਦਾ ਸਾਡੇ ਕੋਲ ਰਿਕਾਰਡ ਹੈ ਉਹ ਚਲੋ ਤੁਸੀਂ ਲੜਦੇ ਹੋ ਤੁਹਾਡੀ ਵਾਹ ਕਿਤੇ ਸ਼ਡਿਊਲ ਉਹ ਤੁਸੀਂ ਸੋਚ ਦੇ ਦਿਓ ਰਿਆਂ ਆ ਤੂੰ ਸ਼ਡਿਊਲ ਤੇ ਵਾਹ ਹੈ ਕਿਤੇ ਸੋਚ ਦੇ ਦਿਓ ਤੇਰੀ ਤਬੀਅਤ ਖਰਾਬ ਹੈ ਤੇ ਅਸੀਂ ਸਹੀ ਕਰਨ ਆਏ ਆ ਤੁਸੀਂ ਸੋਚ ਦੇ ਦਿਓ ਯਾਰ ਉਹ ਤੂੰ ਗੱਲ ਸਮਝਦਾ ਕੋਈ ਨਹੀਂ ਹੈ ਅਗੂ ਲੈਣੇ ਨਹੀਂ ਪੈਸੇ ਕਿਸੇ ਕੋਲ 100 ਤੇ ਕਿਸੇ ਕੋਲ 200 ਸੁਣ ਉਹ ਮੇਰੀ ਗੱਲ ਕਿਸੇ ਕੋਲ 100 ਮੇਰੀ ਗੱਲ ਸੁਣੋ ਉਹ ਮੇਰੀ ਗੱਲ ਸੁਣੋ ਉਹ ਮੇਰੀ ਗੱਲ ਅਗੂ ਲੈਣੇ ਨਹੀਂ ਪੈਸੇ ਹੈਗਾ ਪੈਸੇ ਕੋਲ ਦੱਸ ਭਾਈ ਮੈਨੂੰ ਮਾਰਨ ਦੇ ਸੀ ਤੂੰ ਨੱਸ ਕੇ ਵਿੱਚ ਬਹਿ ਗਿਆ ਉਹ ਬੰਦੇ ਤੇ ਮੇਰੇ ਸਨ, ਮੈਂ ਉਹਨੂੰ ਲੋਕੇਸ਼ਨ ਭੇਜੀ ਸੀ ਤੇ ਉਹ ਮੈਂ ਤਾਂ ਆ ਗਿਆ। ਇੱਕ ਦੋ ਵਾਰੀ ਇਹਨਾਂ ਮੈਨੂੰ ਵੀ ਕੁੱਟਦਾ ਰਿਹਾ ਸੀ ਵਿੱਚ। ਨਾਲੇ ਪੈਸੇ ਗਏ ਨਾਲੇ ਸਕੂਟੀ ਗਈ